ਹੁਣ ਜੈ ਸ਼ੰਕਰ ਜਿਹੜਾ ਇੱਕ ਆਸਟਰੀਅਨ ਨਿਊਜ਼ਪੇਪਰ ਨੂੰ ਇੰਟਰਵਿਊ ਦੇ ਰਿਹਾ ਕਿ ਜੀ ਇਹ ਜਿਹੜਾ ਯੂਰਪੀਅਨ ਐਕਸਪੈਕਟੇਸ਼ਨਸ ਨੇ ਇੰਡੀਆ ਤੋਂ ਇਹ ਕਿ ਜੀ ਅਸੀਂ ਆਰਮਸ ਔਰ ਆਇਲ ਦੀ ਡਿਪੈਂਡੈਂਸੀ ਰਸ਼ੀਆ ਤੇ ਮੁਕਾਈਏ, ਇਟ ਇਜ਼ ਨਾਟ ਰੀਜ਼ਨੇਬਲ। There had been some realization even before Ukraine conflict when the Europeans started talking about Indo-Pacific strategy. ਸਾਨੂੰ ਇਹ ਕਹਿੰਦੇ ਨੇ ਵੀ ਤੁਸੀਂ ਆਇਲ ਨਾ ਲਓ ਵੈਸਟਰਨ ਯੂਰਪ ਵਾਲੇ, ਪਰ ਜਿੱਥੋਂ ਅਸੀਂ ਆਇਲ ਲੈਣਾ ਓਪਨ ਮਾਰਕੀਟ 'ਚ ਉਹ ਯੂਰਪ ਵਾਲਿਆਂ ਨੇ ਉਹਨਾਂ ਦੇ ਭਾਅ ਇੰਨੇ ਚੁੱਕ ਦਿੱਤੇ ਨੇ ਆਇਲ ਦੇ ਕਿ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ। ਇਫ ਯੂ ਟੇਕ ਅਵੇ ਮਾਈ ਫੂਡ ਵਾਟ ਆਈ ਐਮ ਗੋਇੰਗ ਟੂ ਡੂ, ਸਟਾਪ? ਕਿ ਜਿਹੜਾ ਫਿਰ ਉਹ ਕਹਿੰਦਾ we don't even get answers to our global tenders for liquid gas because Europe pays top prices. As of now, we look at where we can get oil and gas from and we go where there are possibilities. कि ਅਸੀਂ तो फिर रशिया ਕੋਲ ਹੀ ਜਾਵਾਂਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਅੱਜ ਕੱਲ੍ਹ ਪੱਛਮੀ ਮੀਡੀਆ ਸਾਹਮਣੇ ਛੋਟੇ ਬੱਚੇ ਵਾਂਗ ਰੋਂਦਾ ਵਿਲਕਦਾ ਨਜ਼ਰ ਆਉਂਦਾ ਹੈ। ਇਉਂ ਜਾਪਦਾ ਹੈ ਕਿ ਭਾਰਤ ਦੀ ਡਿਪਲੋਮੈਸੀ ਪੂਰੀ ਤਰ੍ਹਾਂ ਕਲੈਪਸ ਹੋ ਗਈ ਹੈ ਅਤੇ ਹੁਣ ਭਾਰਤ ਵੱਲੋਂ ਫਰਸਟ੍ਰੇਸ਼ਨ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਲਿਖਿਆ ਕਿ 2011 ਦੀ ਸੈਂਸਸ ਦੇ ਮੁਤਾਬਕ ਭਾਰਤ ਦੇ ਵਿੱਚ ਕੁੱਲ 4 ਮਿਲੀਅਨ 45 ਲੱਖ ਸ਼ਾਇਦ ਇਹ 4 ਮਿਲੀਅਨ ਹੀ ਹੈ ਜੀ 4 ਮਿਲੀਅਨ 4,51,753 ਕੁੱਲ ਜੈਨ ਸੀ, ਯਾਨੀ ਲੈਸ ਦੈਨ 5 ਮਿਲੀਅਨ, 50 ਲੱਖ ਤੋਂ ਵੀ ਘੱਟ। ਸੋ ਇਹ ਤਾਂ ਬਹੁਤ ਛੋਟੀ ਫਿਗਰ ਹੈ ਔਰ ਇਹੀ ਲੇਟੈਸਟ ਸੈਂਸਸ ਹੈ 2011 ਦੀ। ਲੇਕਿਨ ਜੇ ਉਹਨਾਂ ਦਾ ਇਹ ਇੰਪੈਕਟ ਹੈ ਤੇ ਅਸੀਂ ਦੇਖ ਲਈਏ ਵੀ ਸਾਨੂੰ ਇਹ ਕਿੰਨੀ ਕੁ ਜਿਹੜੀ ਸਾਡੀ ਕੀ ਵਕਤ ਸਮਝਦੇ ਨੇ ਜਿਨ੍ਹਾਂ ਦੇ ਕੋਲ ਦਿੱਲੀ ਦਾ ਤਖਤ ਹੈ ਔਰ ਸਾਡਾ ਇੱਕ ਵੱਡਾ ਤਬਕਾ ਜਿਹੜਾ ਉਹਨਾਂ ਦਾ ਮੋਦੀ ਦੇ ਗੁਣ। ਦੇਖੋ ਜੀ, ਉਹਨੇ ਬਾਲ ਦਿਵਸ ਬਣਾ, ਦੇਖੋ ਜੀ ਸਾਹਿਬਜ਼ਾਦਿਆਂ ਨੂੰ ਮਾਨਤਾ ਦੇ ਦਿੱਤੀ ਜੀ, ਜੋ ਮੋਦੀ ਕਰ ਰਿਹਾ ਜੀ ਬਹੁਤ ਕਰ ਰਿਹਾ ਜੀ। ਇਹ ਹਾਲ ਜਿਹੜਾ ਹਰ ਘਟਨਾ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਸਾਡਾ ਹਾਲ ਉੱਥੇ ਕੀ ਹੈ। ਕੱਲ ਵੀ ਅਸੀਂ ਇੱਕ ਕੀਤਾ ਸੀ ਕਿ ਵੀ ਜਿਹੜਾ ਡਿਪਲੋਮੈਟ ਹੁੰਦਾ ਹੈ ਉਸ ਬਾਰੇ ਇਹ ਟਰਮ ਅਕਸਰ ਦੁਹਰਾਈ ਜਾਂਦੀ ਹੈ, ਇਹ ਫਰੇਜ਼ ਰਾਦਰ, ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਕਦੇ ਵੀ ਜਿਹੜੇ ਡਿਪਲੋਮੈਸੀ ਜਾਂ ਡਿਪਲੋਮੈਟ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਅੱਜ ਕੱਲ੍ਹ ਦੇ ਐਂਬੈਸਡਰ ਔਰ ਫੋਰਨ ਮਿਨਿਸਟਰ, ਕਿਉਂਕਿ ਉਹ ਡਿਪਲੋਮੈਸੀ ਨੂੰ ਹੀ ਹੈਡ ਕਰ ਰਿਹਾ ਹੁੰਦਾ, ਕਿ ਉਹ ਕਦੇ ਵੀ ਤਲਖ ਜ਼ਬਾਨ ਇਸਤੇਮਾਲ ਨਹੀਂ ਕਰਦੇ, ਉੱਚੀ ਨਹੀਂ ਬੋਲਦੇ ਔਰ ਕੋਈ ਵੀ ਗੱਲ ਵਿਦ ਸਰਟਨਟੀ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੂੰ ਹੁੰਦਾ ਹੈ ਵੀ ਡਿਪਲੋਮੈਸੀ 'ਚ ਕਦੋਂ ਤੁਸੀਂ ਬੈਕ ਸਟੈਪ ਲੈਣਾ ਜਾਂ ਕਦੋਂ ਖੱਬਿਓਂ ਸੱਜਿਓਂ ਨਿਕਲ ਜਾਣਾ। ਪਰ ਜਦੋਂ ਕੋਈ ਬੰਦਾ ਫਰਸਟ੍ਰੇਟ ਹੁੰਦਾ ਹੈ, ਅੱਕਿਆ ਹੁੰਦਾ ਹੈ ਜਾਂ ਬੇਬਸ ਜਿਹਾ ਹੁੰਦਾ ਹੈ ਜਾਂ ਡਿਫੀਟਿਸਟ ਹੁੰਦਾ ਹੈ, ਉਦੋਂ ਫਿਰ ਉਹ ਉੱਚੀ ਆਵਾਜ਼ ਵੀ ਕੱਢਦਾ ਹੈ, ਉਦੋਂ ਉਹ ਚੀਕ ਵੀ ਮਾਰਦਾ ਹੈ ਤੇ ਕਈ ਵਾਰ ਉਹ ਫਿਰ ਜ਼ਿਆਦਾ ਸ਼ਿਕਾਇਤ ਵੀ ਕਰਦਾ ਹੈ ਔਰ ਉਹ ਉਸ ਬੱਚੇ ਵਾਂਗ ਹੋ ਜਾਂਦਾ ਹੈ ਜਿਹਨੂੰ ਅਸੀਂ ਕਰਾਇੰਗ ਬੇਬੀ ਕਹਿੰਦੇ ਹਾਂ। ਔਰ ਜ਼ਾਹਰ ਹੈ ਬੱਚਾ ਹੱਸਦਾ ਹੋਏ ਤਾਂ ਸਾਰਿਆਂ ਦੇ ਚੁੱਕਣ ਨੂੰ ਜੀ ਕਰਦਾ, ਹਾਏ ਬੇਬੀ ਕਰਕੇ। ਰੋਂਦੇ ਨੂੰ ਕਰਕੇ ਜੇ ਜਹਾਜ਼ 'ਚ ਬੱਚਾ ਰੋਣ ਲੱਗ ਜਾਏ ਸਾਰੇ ਮੁਸਾਫਰਾਂ ਨੇ ਪਿੱਛੇ ਜਿਹੜਾ ਉਹ ਧੌਣ ਘਮਾਈ ਹੁੰਦੀ ਹੈ ਕਿ ਵੀ ਇਹ ਹਾਂ ਮੈਨੂੰ ਚੁੱਪ ਕਰਾਓ। ਸੋ ਇਹ ਸਾਰੇ ਨੂੰ ਜੇ ਅਸੀਂ ਜੈ ਸ਼ੰਕਰ ਦੇ ਹਵਾਲੇ ਨਾਲ ਦੇਖੀਏ, EAM ਜੈ ਸ਼ੰਕਰ ਬੜਾ ਕਾਮਯਾਬ ਡਿਪਲੋਮੈਟ, ਫੋਰਨ ਸੈਕਟਰੀ ਰਿਹਾ ਲੰਬਾ ਵਕਤ, ਪਿਓ ਵੀ ਇਹਦਾ ਐਂਬੈਸਡਰ ਸੀ, ਇਹਨੂੰ ਵੀ ਚਾਈਨੀਜ਼ ਮੈਂਡਰਿਨ ਵੀ ਆਉਂਦੀ ਤੇ ਪਿਓ ਨੂੰ ਵੀ ਆਉਂਦੀ ਸੀ। ਕੋਈ ਇਹ ਚੋਣ ਜਿੱਤ ਕੇ ਨਹੀਂ ਆਇਆ, ਉੱਤੋਂ ਦੀ ਲਿਆਂਦਾ ਹੈ ਰਾਜ ਸਭਾ ਰਾਹੀਂ। ਔਰ ਜਿਉਂ ਹੀ ਉਹਦਾ ਫੋਰਨ ਅਫੇਅਰਸ ਦਾ ਜਿਹੜਾ ਕਰੀਅਰ ਸੀ ਉਹ ਕੰਪਲੀਟ ਹੋਇਆ ਤੇ ਉਹਨੂੰ ਫੋਰਨ ਮਿਨਿਸਟਰ ਦੇ ਤੌਰ ਦੇ ਉੱਤੇ ਮੋਦੀ ਨੇ ਪੂਰਾ ਟਰਸਟ, ਜੋ ਵੀ ਇਹ ਕੁਆਡ ਔਰ ਆਕਸ ਤਾਂ ਚਲੋ ਇੰਡੀਆ ਨੂੰ ਬਾਹਰ ਕੱਢਤਾ, ਕੁਆਡ ਔਰ ਇਹ ਸਾਰਾ ਜਿਹੜਾ ਉਸ ਦਾ ਮਾਸਟਰਮਾਈਂਡ ਇਹ ਹੀ ਹੈ। ਔਰ ਹੁਣ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਵੀ ਉਹਨੇ ਇੱਕ ਆਪਣੇ ਇੰਟਰਵਿਊ 'ਚ ਪਿਛਲੇ ਦਿਨਾਂ 'ਚ ਕਿਹਾ, ਦੇਖੋ ਜੀ
ਇਹ ਦੁਨੀਆ ਦੇ ਕਿੰਨੇ ਮਲਟੀਪਲ ਸਟੈਂਡਰਡ ਨੇ, ਪਾਕਿਸਤਾਨ ਐਪੀਸੈਂਟਰ ਹੈ ਟੈਰਰਿਜ਼ਮ ਦਾ, ਉੱਥੋਂ ਸਾਰਾ ਕੋਈ ਉਹ ਕਰਕੇ ਨਹੀਂ, ਵਰਲਡ ਚੁੱਪ ਹੈ ਔਰ ਕੋਈ ਉਸ ਦਾ ਨਹੀਂ, ਇਹ ਉਹ ਇੱਧਰ ਉੱਧਰ। ਸੋ ਅਸੀਂ ਕਿਹਾ ਸੀ ਕਿ ਵੀ ਇਹ 2 ਸਾਲ ਜਿਹੜੀ ਹੈ ਇਹਨਾਂ ਦੀ ਟਰਮ ਸੀ UN ਸਿਕਿਉਰਿਟੀ ਕੌਂਸਲ ਦੀ ਮੈਂਬਰਸ਼ਿਪ ਦੀ, ਉਹ ਖਤਮ ਹੋਈ 31 ਦਸੰਬਰ ਨੂੰ, ਔਰ ਉਸ ਸਾਰੇ 'ਚ ਜੋ ਉਹਨਾਂ ਨੇ ਟਿਲ ਲਾਉਣਾ ਸੀ ਲਾ ਲਿਆ। ਉਹਨਾਂ ਨੂੰ ਇਹਨਾਂ ਦੀ ਫਰਸਟ੍ਰੇਸ਼ਨ ਜ਼ਾਹਰ ਕਰਦਾ ਵੀ ਇਹਨਾਂ ਦੀ ਗੱਲ ਕੋਈ ਚੱਲੀ ਨਹੀਂ ਹੈਗੀ। ਪਰ ਇਹ ਜਿਹੜੀ ਇਹਨਾਂ ਦਾ ਕਰਾਈਂਗ ਬੇਬੀ ਦੀ ਕਰਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਔਰ ਅੱਜ ਇਹਨਾਂ ਦੇ ਮੀਡੀਆ ਨੇ ਦੀ ਸਟੋਰੀ ਵੀ ਹੈ ਕਿ EM ਜੈਸ਼ੰਕਰ ਕਹਿੰਦਾ, ਆਫਟਰ ਬਾਇਕਾਟਿੰਗ ਰਸ਼ੀਆ, ਯੂਰਪ ਕਰਾਊਡਿੰਗ ਆਵਰ ਟ੍ਰੈਡੀਸ਼ਨਲ ਆਇਲ ਸੋਰਸਿਸ ਸਪੀਕਸ ਟੂ ਆਸਟਰੀਅਨ ਨਿਊਜ਼ਪੇਪਰ। ਹੁਣ ਜੈਸ਼ੰਕਰ ਜਿਹੜਾ ਇੱਕ ਆਸਟਰੀਅਨ ਨਿਊਜ਼ਪੇਪਰ ਨੂੰ ਇੰਟਰਵਿਊ ਦੇ ਰਿਹਾ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਦੇਖੋ ਇਹ ਯੂਰਪ ਵਾਲੇ ਕੀ ਕਰ ਰਹੇ ਨੇ ਕਿ ਵੀ ਕੋਈ ਦੁਨੀਆ ਦੇ ਵਿੱਚ ਕੋਈ ਰੂਲ ਬੇਸਡ ਵਰਲਡ ਨਹੀਂ ਹੈ, ਬਟ ਵੈਨ ਪੀਪਲ ਸਟਾਰਟ ਪ੍ਰੈਸਿੰਗ ਯੂ ਇਨ ਦਾ ਨੇਮ ਆਫ ਰੂਲਸ ਬੇਸਡ ਆਰਡਰ ਟੂ ਗਿਵ ਅਪ ਟੂ ਕੰਪਰੋਮਾਈਜ਼ ਔਨ ਵਟ ਆਰ ਵੇਅਰ ਵੈਰੀ ਡੀਪ ਇੰਟਰਸਟ, at that stage I am afraid it is important to contest that and if necessary to call it out, he said in an interview to Austrian newspaper। ਹੁਣ Austrian newspaper ਨੂੰ ਉਹ ਕਹਿੰਦਾ ਕਿ ਜੀ ਇਹ ਜਿਹੜਾ ਯੂਰਪੀਅਨ ਐਕਸਪੈਕਟੇਸ਼ਨਸ ਨੇ ਇੰਡੀਆ ਤੋਂ, ਇਹ ਕਿ ਜੀ ਅਸੀਂ ਆਰਮਸ ਔਰ ਆਇਲ ਦੀ ਡਿਪੈਂਡੈਂਸੀ ਰਸ਼ੀਆ ਤੇ ਮੁਕਾਈਏ, ਇਟ ਇਜ਼ ਨਾਟ ਰੀਜ਼ਨੇਬਲ, ਇਹ ਰੀਜ਼ਨੇਬਲ ਨਹੀਂ ਹੈ। ਫਿਰ ਉਹ ਕਹਿੰਦਾ there had been some realization even before Ukraine conflict when the Europeans started talking about Indo-Pacific strategy। ਉਹ ਕਹਿੰਦਾ ਜੀ ਤੁਸੀਂ ਇੰਡੋ-ਪੈਸੀਫਿਕ ਸਟ੍ਰੈਟਜੀ ਸਾਨੂੰ ਫਸਾ, ਇਹ ਫਰਸਟ੍ਰੇਸ਼ਨ ਹੈ ਕਿ ਤੁਸੀਂ ਫਸਾ ਦਿੱਤਾ ਹੈ। It was clear to me that they no longer wanted to be just spectators on developments in other parts of the world, ਕਿ ਦੁਨੀਆ 'ਚ ਹੋਰ ਕਿੱਥੇ ਕੀ ਹੋ ਰਿਹਾ ਉਹਦੇ ਬਾਰੇ ਕੋਈ ਨਹੀਂ ਹੈ। ਹੁਣ ਇਹਨਾਂ ਦੀ ਇੱਕੋ ਥਾਂ ਦੇ ਉੱਤੇ ਹੀ ਇਹ ਜਿਹੜੀ ਹੈ ਉਹ ਸੂਈ ਅੜੀ ਹੋਈ ਹੈ। ਔਰ ਫਿਰ ਉਹ ਕਹਿੰਦਾ ਕਿ ਦੇਖੋ ਅਸੀਂ, ਸਾਨੂੰ ਇਹ ਕਹਿੰਦੇ ਨੇ ਵੀ ਤੁਸੀਂ ਆਇਲ ਨਾਲ ਲਓ ਵੈਸਟਰਨ ਯੂਰਪ ਵਾਲੇ, ਪਰ ਜਿੱਥੋਂ ਅਸੀਂ ਆਇਲ ਲੈਣਾ ਹੈ ਓਪਨ ਮਾਰਕੀਟ 'ਚ, ਉਹ ਯੂਰਪ ਵਾਲਿਆਂ ਨੇ ਉਹਨਾਂ ਦੇ ਭਾਅ ਇੰਨੇ ਚੁੱਕ ਦਿੱਤੇ ਨੇ ਆਇਲ ਦੇ ਕਿ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ। ਔਰ ਉਹਦੇ ਐਗਜ਼ੈਕਟ ਲਫ਼ਜ਼ ਨੇ, ਇਫ ਯੂ ਟੇਕ ਅਵੇ ਮਾਈ ਫੂਡ ਵਟ ਆਈ ਐਮ ਗੋਇੰਗ ਟੂ ਡੂ, ਸਟਾਰਵ। ਕਿ ਜਿਹੜਾ ਫਿਰ ਉਹ ਕਹਿੰਦਾ ਵੀ ਡੋਂਟ ਈਵਨ ਗੈਟ ਆਂਸਰਸ ਟੂ ਆਵਰ ਗਲੋਬਲ ਟੈਂਡਰਸ ਫਾਰ ਲਿਕੁਇਡ ਗੈਸ ਬਿਕੋਜ਼ ਯੂਰਪ ਪੇਜ਼ ਟੌਪ ਪ੍ਰਾਈਸਿਸ, ਕਿ ਯੂਰਪ ਵਾਲੇ ਜਿਹੜੇ ਨੇ ਉਹ ਪ੍ਰਾਈਸ ਦੇ ਕੇ ਲਿਕੁਇਡ ਗੈਸ ਲੈ ਜਾਂਦੇ ਨੇ। ਐਜ਼ ਆਫ ਨਾਓ ਵੀ ਲੁੱਕ ਐਟ ਵੇਅਰ ਵੀ ਕੈਨ ਗੈਟ ਆਇਲ ਐਂਡ ਗੈਸ ਫਰੋਮ ਐਂਡ ਵੀ ਗੋ ਵੇਅਰ ਦੇਰ ਆਰ ਪੋਸੀਬਿਲਿਟੀਜ਼, ਕਿ ਅਸੀਂ ਤਾਂ ਫਿਰ ਰਸ਼ੀਆ ਕੋਲ ਹੀ ਜਾਵਾਂਗੇ ਵੀ ਤੁਸੀਂ ਜਿਹੜਾ ਉਹ ਸਾਨੂੰ ਲੈਣ ਵੀ ਨਹੀਂ ਦਿੰਦਾ ਕਿਉਂਕਿ ਕੀਮਤਾਂ ਇੰਨੀਆਂ ਤੁਸੀਂ ਚੱਕ ਦਿੱਤੀਆਂ ਨੇ। ਤੇ ਉਹ ਕਹਿੰਦਾ ਇਫ ਯੂ ਟੇਕ ਅਵੇ ਮਾਈ ਫੂਡ ਵਟ ਆਈ ਐਮ ਗੋਇੰਗ ਟੂ ਡੂ, ਸਟਾਰਵ। ਜੇ ਤੁਸੀਂ ਮੇਰਾ ਰੋਟੀ ਚੁੱਕ ਕੇ ਲੈ ਜਾਓ ਮੈਂ ਕੀ ਕਰਾਂ, ਭੁੱਖੇ ਮਰ ਜਾ। ਫਿਰ ਉਹਨੇ ਇਹ ਕਿਹਾ ਜੀ ਅਸੀਂ, ਇਹ ਸਾਨੂੰ ਬਲੇਮ ਕੀਤਾ ਜਾਂਦਾ ਵੀ ਅਸੀਂ ਰਸ਼ੀਆ ਨੂੰ ਕੰਡੈਮ ਨਹੀਂ ਕੀਤਾ, ਪਰ ਅਸੀਂ ਜ਼ੈਪੋਰਜ਼ਰਜ਼ ਜਾਂ ਨਿਊਕਲੀਅਰ ਪਾਵਰ ਪਲਾਂਟ ਦੀ ਜਿਹੜੀ ਸਿਚੁਏਸ਼ਨ ਸੀ ਉਸ ਨੂੰ ਡਿਲੂਟ ਕਰਨ ਦੇ ਲਈ ਬੜਾ ਕੁਆਇਟਲੀ ਜਿਹੜਾ ਰੋਲ ਅਦਾ ਕੀਤਾ। ਔਰ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਯੂਰਪ ਵਾਲੇ ਚਾਹੁੰਦੇ ਨੇ ਕਿ ਭਈ ਅਸੀਂ, ਉਹਨਾਂ ਨੇ ਆਇਲ ਪ੍ਰਾਈਸ ਕੈਪ ਲਾਇਆ, ਅਸੀਂ ਉਹਨੂੰ ਫੋਲੋ ਕਰੀਏ। ਵੀ ਵਿਲ ਨੈਵਰ ਆਟੋਮੈਟਿਕਲੀ ਸਾਈਨ ਵਟ ਅਦਰਸ ਹੈਵ ਕੁਕਡ ਅਪ, ਕਿ ਜੀ ਤੁਹਾਡਾ ਬਣਾਇਆ ਅਸੀਂ ਕਿਉਂ ਅਸੀਂ ਚੁੱਪ ਕਰਕੇ ਸਾਈਨ ਕਰੀਏ। ਦਾ ਵਰਲਡ ਆਰਡਰ ਇਜ਼ ਸਟਿਲ ਵੈਸਟਰਨ and it needs to be replaced by a world of multi alignment where countries will choose their own। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਸਾਨੂੰ ਜਿਹੜਾ ਤੁਸੀਂ ਬਣਾਉਂਦੇ ਹੋ, ਅਸੀਂ ਤਾਂ ਹੁਣ ਇਹਨੂੰ ਕਰਾਈਂਗ ਬੇਬੀ ਨਹੀਂ ਕਵਾਂਗੇ, ਇਹ ਫੋਰਨ ਮਿਨਿਸਟਰ ਮੁਲਕ ਦਾ ਯੂਰਪ ਦੇ ਵਿੱਚ ਆਸਟਰੀਆ 'ਚ ਬਹਿ ਕੇ ਉਹਨਾਂ ਦੇ ਨਿਊਜ਼ਪੇਪਰ ਨੂੰ, ਪਹਿਲਾਂ ਇੰਡੀਆ ਤਾਂ ਰੋਂਦਾ ਹੀ ਸੀ, ਉਹਨੇ ਕਿਹਾ ਵੀ ਸਾਡਾ ਰੋਣਾ ਨਹੀਂ ਸੁਣਦਾ। ਹੁਣ ਜਿਵੇਂ ਨਿਆਣਾ ਰੋ ਰਿਹਾ ਹੁੰਦਾ ਨਾ, ਪਹਿਲਾਂ ਤਾਂ ਦੂਰੋਂ ਰੋਂਦਾ ਹੈ, ਫਿਰ ਨੇੜੇ ਜੇ ਆ ਕੇ ਮਾਂ ਦੇ ਸਾਹਮਣੇ ਹੈਂ ਕਰ ਰਿਹਾ ਹੁੰਦਾ ਕਿ ਵੀ ਉਹਨੂੰ ਲੱਗਦਾ ਵੀ ਇਹ ਮੇਰਾ ਪਰਵਾਹ ਨਹੀਂ ਕਰ ਰਹੀ। ਇਹ ਹੁਣ ਆਸਟਰੀਆ 'ਚ ਜਾ ਕੇ ਚੀਕਾਂ ਮਾਰ ਰਿਹਾ ਕਿ ਜੀ ਦੇਖੋ ਤੁਸੀਂ, ਤੁਹਾਡੀਆਂ ਪਾਲਿਸੀਜ਼ ਜਿਹੜੀਆਂ ਨੇ ਉਹਨੂੰ ਅਸੀਂ ਫੋਲੋ ਕਰ ਰਹੇ ਹਾਂ, ਔਰ ਨਤੀਜਾ ਇਹ ਵੀ ਅਸੀਂ ਓਪਨ ਮਾਰਕੀਟ 'ਚ ਵੀ ਨਹੀਂ ਆਇਲ ਕੈਪ, ਤੁਸੀਂ ਆਇਲ ਕੈਪ ਲਾ ਦਿੱਤੀ ਪ੍ਰਾਈਸ, ਉਹਦੇ ਪ੍ਰਾਈਸਿਸ ਚੜ੍ਹ ਗਏ, ਤੁਸੀਂ ਟੌਪ ਪ੍ਰਾਈਸ ਪੇ ਕਰਕੇ ਲੈ ਰਹੇ ਹੋ, ਤੇ ਅਸੀਂ ਹੁਣ ਕਿੱਥੇ ਜਾਈਏ, ਸਾਡੇ ਕੋਲ ਕੀ ਹੈ, ਔਰ ਤੁਸੀਂ ਆਪਣਾ ਕਰਦੇ ਹੋ, ਤੁਸੀਂ ਭੁੱਲ ਗਏ ਅਸੀਂ। ਉਹ ਜਿਹੜੀ ਸਾਰੀ ਫਰਸਟ੍ਰੇਸ਼ਨ ਹੈ ਕਿ ਇਹਨਾਂ ਨੂੰ ਨਾ UN ਸਿਕਿਉਰਿਟੀ ਕਾਉਂਸਲ 'ਚ ਇਹਨਾਂ ਦੀ ਕੋਈ ਚੱਲੀ, ਨਾ ਇਹਨਾਂ ਨੂੰ ਕੋਈ ਪੁੱਛਦਾ, ਤੇ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ, ਜਿਵੇਂ ਆਇਆ ਪੰਜਾਬੀ ਵਾਲੇ ਵੀ ਇਹਨੂੰ ਇਵੇਂ ਹੀ ਕਹਿੰਦੇ ਨੇ ਕਿ ਵੀ ਨਾ ਹੁਣ ਉਹ ਧੋਬੀ ਦਾ ਕੁੱਤਾ। ਮੈਂ ਹਾਲਾਂਕਿ ਇਹਦੇ ਕਈ ਵਾਰੀ ਹੁੰਦਾ ਹੈ ਕਿ ਵੀ ਪਤਾ ਨਹੀਂ ਉਹ ਕੁੱਤਾ ਪਹਿਲਾਂ ਧੋਬੀ ਦੇ ਨਾਲ
ਘਾਟ ਤੇ ਆ ਗਿਆ ਹੋਣਾ, ਜਦੋਂ ਧੋਬੀ ਕੱਪੜੇ ਲੈ ਕੇ ਆਇਆ ਤੇ ਉਹ ਹੋਣਾ ਵੀ ਉੱਥੇ ਜਾ ਕੇ ਕੁਝ ਖਾਵਾਂਗਾ, ਉੱਥੇ ਵੀ ਨਹੀਂ ਮਿਲਿਆ। ਤੇ ਜਦੋਂ ਤੱਕ ਘਰ ਆਇਆ ਉਹ ਤਾਂ ਉੱਥੇ ਕੁਝ ਨਹੀਂ ਹੈ, ਇਵੇਂ ਬਣਿਆ ਜਾਂ ਕੋਈ ਹੋਰ ਹੈ ਇਸ ਦਾ ਸਿਗਨੀਫਿਕੈਂਸ। ਪਰ ਇਹ ਗੱਲ ਇਹੀ ਸ਼ੋਅ ਕਰਦਾ ਹੈ ਕਿ ਭਾਈ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਕਿ ਜਿਹਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਉਹ ਰੁਲੇ ਹੋਏ ਹੋ ਔਰ ਥਾਂ ਥਾਂ ਮੂੰਹ ਮਾਰਦੇ ਹੋ, ਪਰ ਕਿਤੇ ਵੀ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।